ਮੇਰੀ ਅੰਮੀ ਕਹਿੰਦੀ ਸੀ ਮੇਰਾ ਭਰਾ ਹੈ ਤੇ ਮੈਂ ਉਹਨੂੰ ਮਿਲ ਲਵਾਂ ਤੇ ਮੈਂ ਤੇ ਜਵਾਨ ਹੋ ਜਾਵਾਂਗੀ। ਅੱਛਾ, ਤੇ ਫਿਰ ਉਹ ਨਹੀਂ ਮਿਲਿਆ ਗਿਆ। ਤੁਹਾਨੂੰ ਆਪਣੇ ਮਾਮੇ ਦਾ ਨਾਮ ਪਤਾ? ਹਾਂਜੀ। ਕੀ ਨਾਮ ਸੀ ਉਹਦਾ? ਵਸਨ ਮਸੀਹ। ਵਸਨ ਮਸੀਹ। ਹਾਂਜੀ। ਨਾਨੇ ਦਾ ਪਤਾ ਸੀ, ਉਹਦਾ ਸਾਫ ਦਿੱਤਾ। ਸਾਫ ਦਿੱਤਾ। ਅੰਮੀ ਦੀ ਸ਼ਾਦੀ ਇੱਧਰ ਹੋਈ ਸੀ, ਅੰਮੀ ਇੱਧਰ ਹੀ ਰਹਿੰਦੇ ਸਨ ਤੇ ਉਧਰੋਂ ਫਿਰ ਜਦੋਂ ਵੱਡ ਫੱਟ ਹੋਈ ਹੈ ਤੇ ਫਿਰ ਉਹ ਉੱਧਰ ਰਹਿ ਗਏ ਤੇ ਅੰਮੀ ਇੱਧਰ ਰਹਿ ਗਈ। ਤੇ ਮਾਮੂ ਤੇ ਮੇਰੇ ਜਿਹੜੇ ਸੀ ਨਾ ਇਹਨਾਂ ਦੇ ਅੱਬੂ, ਉਹ ਤੇ ਵੱਡ ਫੱਟ ਚ ਉਧਰੋਂ ਆਏ ਸੀ ਨਾ, ਨਿਕਲ ਆਏ ਸੀ। ਤੇ ਫਿਰ ਉਹ ਕਹਿੰਦਾ ਹੁੰਦਾ ਸੀ ਕਿ ਮੁਰਦਿਆਂ ਦੇ ਉੱਤੋਂ ਦੀ ਅਸੀਂ ਲੰਘ ਕੇ ਆਏ ਤੇ ਨਹੀਂ ਸੀ ਲੰਘਦਾ। ਮਾਮੂ ਕਹਿੰਦਾ ਮੈਂ ਨਹੀਂ ਲੰਘਣਾ, ਮੈਨੂੰ ਡਰ ਆਉਂਦਾ। ਮੰਮੀ ਦੱਸਦੇ ਹੁੰਦੇ ਸੀ, ਮਾਮੂ ਵੀ ਦੱਸਦੇ ਸੀ ਕਿ ਪਿੰਡ ਸਾਡਾ ਦਲੇਰੀ ਹੈ। ਦਲੇਰੀ ਖਾਲੜਾ ਦੇ ਲਾਗੇ ਕੋਈ ਪਿੰਡਾਂ ਦਾ ਪਤਾ? ਖਾਲੜਾ, ਦਲੇਰੀ, ਦੋਦੇ, ਹਾਂਜੀ, ਕਲਸੀਆਂ। ਹਾਂ, ਮਸੀਹ ਖਾਨਦਾਨ ਹੈ, ਮਸੀਹ ਪਰਿਵਾਰ ਹੈ। ਇਹਨਾਂ ਦੀ ਵੀ ਇੱਕ ਤਾਂਘ ਹੈ ਕਿ ਅਸੀਂ ਉਹਨਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕੀਏ ਜਿਨ੍ਹਾਂ ਨੂੰ ਇਹਨਾਂ ਦੇ ਵੱਡਿਆਂ ਨੇ 47 ਦੇ ਵਿੱਚ ਖੋਇਆ। ਨਾ ਸਿਰਫ ਖੋਇਆ ਬਲਕਿ ਸਾਰੀ ਜ਼ਿੰਦਗੀ ਉਹਨਾਂ ਨੂੰ ਯਾਦ ਕਰਦੇ ਰਹੇ। ਔਰ ਉਧਰੋਂ ਦਲੇਰਾ ਤੋਂ ਅਗਰ ਕੋਈ ਇਹਨਾਂ ਦੇ ਬਜ਼ੁਰਗਾਂ ਬਾਰੇ ਜਾਣਦਾ ਹੋਵੇ, ਕੀ ਨਾਂ ਦੱਸਿਆ ਤੁਸੀਂ? ਵਸਨ ਮਸੀਹ। ਵਸਨ ਮਸੀਹ ਬਾਰੇ ਕੋਈ ਜਾਣਦਾ ਹੋਵੇ ਤਾਂ ਜ਼ਰੂਰ ਰਾਬਤਾ ਕਰਿਓ। ਵਲਦ ਸਾਥ ਦਿੱਤਾ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਅਣਵੰਡੇ ਪੰਜਾਬ ਦੇ ਸਾਡੇ ਆਈ ਵਿਟਨੈਸ ਨੇ, ਗਵਾਹ ਨੇ, ਅਮੂਮਨ ਉਹ ਅਸੀਂ ਤੁਹਾਡੇ ਰੂਬਰੂ ਪੇਸ਼ ਕਰਦੇ ਹਾਂ। ਲੇਕਿਨ ਅੱਜ ਜਿਸ ਪਿੰਡ ਦੇ ਵਿੱਚ ਆਪਾਂ ਬੈਠੇ ਹਾਂ, ਸਾਡੇ ਨਾਲ 47 ਦੇ ਚਸ਼ਮਦੀਦ ਗਵਾਹ ਤੇ ਮੌਜੂਦ ਨਹੀਂ ਹਨ। ਲੇਕਿਨ ਇੱਕ ਐਸੀ ਫੈਮਿਲੀ ਹੈ ਜੋ 47 ਦੇ ਵਿੱਚ ਜਦੋਂ ਵੱਡ ਫੱਟ ਹੋਈ ਜਾਂ ਜਦੋਂ ਪੰਜਾਬ ਦੇ ਦੋ ਟੋਟੇ ਹੋਏ ਤਾਂ ਬਹੁਤ ਸਾਰੇ ਫੈਮਲੀਜ਼ ਦੇ ਜੀ ਰਹਿ ਗਏ। ਅਸੀਂ ਇਸ ਵੇਲੇ ਮੌਜੂਦ ਹਾਂ ਜੀ ਚਰੜ ਪਿੰਡ, ਲਾਹੌਰ ਜ਼ਿਲ੍ਹਾ। ਔਰ ਜੇ ਆਪਾਂ ਗੱਲ ਕਰੀਏ ਲਾਹੌਰ ਦੀ ਤਾਂ ਵੈਸੇ ਤਾਂ ਲਾਹੌਰ ਦਾ ਆਪਣਾ ਇਤਿਹਾਸ ਬਹੁਤ ਵੱਡਾ ਹੈ, ਲੇਕਿਨ ਨਾਲ ਦੇ ਜਿਹੜੇ ਪਿੰਡ ਨੇ ਉਹਦਾ ਇਤਿਹਾਸ ਹੁਣ ਲਾਹੌਰ ਖਾ ਰਿਹਾ ਹੈ। ਅਗਲੇ ਚੰਦ ਸਾਲਾਂ ਦੇ ਵਿੱਚ, ਚੰਦ ਦਹਾਕਿਆਂ ਦੇ ਵਿੱਚ ਚਰੜ ਪਿੰਡ ਦੇ ਰਹਿਣ ਵਾਲਿਆਂ ਨੂੰ ਇਹ ਨਹੀਂ ਪਤਾ ਹੋਏਗਾ ਕਿ ਚਰੜ ਪਿੰਡ ਦੀ ਕੀ ਹਿਸਟਰੀ ਹੈ। ਉਹਨਾਂ ਨੂੰ ਇਹੀ ਪਤਾ ਹੋਏਗਾ ਕਿ ਇਹ ਲਾਹੌਰ ਹੈ। ਖੈਰ, ਅਸੀਂ ਆਪਣੇ ਮੁੱਦੇ ਤੇ ਆਈਏ। ਮੇਰੇ ਨਾਲ ਜਿਹੜੀ ਫੈਮਿਲੀ ਬੈਠੀ ਹੋਈ ਹੈ, ਇਹਨਾਂ ਦੇ 47 ਦੇ ਵਿੱਚ ਕੋਈ ਜੀ ਗਵਾਚੇ ਨੇ। ਸੋ ਆਓ ਇਹਨਾਂ ਕੋਲ ਪੁੱਛਦੇ ਹਾਂ ਉਹ ਕੌਣ ਜੀ ਸਨ, ਕਿਉਂਕਿ 47 ਦੀ ਹੱਟ ਬੀਤੀ ਤਾਂ ਇਹਨਾਂ ਨੇ ਨਹੀਂ ਹੰਡਾਈ। ਲੇਕਿਨ ਜਿਨ੍ਹਾਂ ਬਜ਼ੁਰਗਾਂ ਬਾਰੇ ਅਸੀਂ ਆਉਣਾ ਸੀ, ਉਹਨਾਂ ਦਾ ਕੁਝ ਦਿਨ ਪਹਿਲੇ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ। ਸੋ ਉਹਨਾਂ ਦੇ ਬੱਚਿਆਂ ਕੋਲ ਪੁੱਛਦੇ ਹਾਂ, ਕਿਉਂਕਿ ਇਹਨਾਂ ਦੀ ਵੀ ਇੱਕ ਤਾਂਘ ਹੈ ਕਿ ਅਸੀਂ ਉਹਨਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕੀਏ ਜਿਨ੍ਹਾਂ ਨੂੰ ਇਹਨਾਂ ਦੇ ਵੱਡਿਆਂ ਨੇ 47 ਦੇ ਵਿੱਚ ਖੋਇਆ। ਨਾ ਸਿਰਫ ਖੋਇਆ ਬਲਕਿ ਸਾਰੀ ਜ਼ਿੰਦਗੀ ਉਹਨਾਂ ਨੂੰ ਯਾਦ ਕਰਦੇ ਰਹੇ। ਸੋ ਆਓ ਆਪਣੀ ਕਹਾਣੀ ਵੱਲ ਵਧਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਲਾਮ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ? ਹਾਂਜੀ, ਠੀਕ ਠਾਕ, ਸ਼ੁਕਰ ਹੈ ਖੁਦਾ ਦਾ। ਭੈਣ ਜੀ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਸ਼ੀਦਾ ਬੀਬੀ। ਸ਼ੀਦਾ ਬੀਬੀ? ਹਾਂਜੀ। ਅੱਛਾ, ਤੇ ਤੁਸੀਂ ਬੇਸਿਕਲੀ ਚਰੜ ਪਿੰਡ ਦੇ ਰਹਿਣ ਵਾਲੇ? ਹਾਂਜੀ। ਅੱਛਾ, ਬਜ਼ੁਰਗੋ ਤੁਹਾਡਾ ਕੀ ਨਾਮ ਜੀ? ਸ਼ੌਕ। ਸ਼ਾਦੀ ਵੀ ਹੋਈ ਹੈ। ਅੱਛਾ, ਤੁਹਾਡੀ ਆਪਸ ਦੇ ਵਿੱਚ ਮੀਆਂ ਬੀਵੀ? ਹਾਂਜੀ। ਤੇ ਕਿਉਂ ਝਿਜਕਦੇ ਹੋ? ਖੁੱਲਾ ਡੁੱਲਾ ਦੱਸੋ। ਤੁਹਾਡਾ ਚੜ੍ਹਦੇ ਪਾਸੇ ਕਿਹੜਾ ਪਿੰਡ ਸੀਗਾ? ਕਿੱਥੇ? ਜਿੱਥੋਂ ਤੁਹਾਡੇ ਜੀ ਕੋਈ ਰਹਿ ਗਏ ਨੇ, ਉਹ ਕਿਹੜਾ ਪਿੰਡ ਸੀ ਤੁਹਾਡਾ? ਸਾਨੂੰ ਤੇ ਦਲੇਰੀ ਦਾ ਹੀ ਪਤਾ ਹੈ। ਦਲੇਰੀ? ਹਾਂਜੀ। ਅੱਛਾ। ਕਿਉਂਕਿ ਅੰਮੀ ਦੱਸਦੇ ਹੁੰਦੇ ਸੀ, ਮਾਮੂ ਵੀ ਦੱਸਦੇ ਸੀ ਕਿ ਪਿੰਡ ਸਾਡਾ ਦਲੇਰੀ ਹੈ। ਵੱਡੀ ਹਵੇਲੀ ਹੈ। ਸਾਰੇ ਸਾਡੇ ਉਸ ਹਵੇਲੀ ਦੇ ਵਿੱਚ ਸਾਰੇ ਚਾਚਿਆਂ ਦੇ, ਮਾਮਿਆਂ ਦੇ, ਭਰਾਵਾਂ ਦੇ ਘਰ ਸੀ। ਦਲੇਰੀ ਖਾਲੜਾ ਦੇ ਲਾਗੇ? ਹਾਂਜੀ। ਅੱਛਾ, ਸਹੀ। ਹੋਰ ਲਾਗੇ ਕੋਈ ਪਿੰਡਾਂ ਦਾ ਪਤਾ? ਕੋਈ ਦੱਸੀ ਹੋਣ ਤੁਹਾਡੇ ਮਾਂ ਨੇ? ਨਹੀਂ। ਤੁਹਾਨੂੰ ਕੋਈ ਪਤਾ ਪਿੰਡਾਂ ਦਾ? ਖਾਲੜਾ, ਦਲੇਰੀ, ਦੋਦੇ, ਹਾਂਜੀ, ਕਲਸੀਆਂ। ਹਾਂ। ਇਹ ਤਿੰਨ ਚਾਰ ਪਿੰਡ ਸੀ। ਅੱਛਾ, 3-4 ਪਿੰਡ ਸੀ। ਬਿਲਕੁਲ। ਇਹ ਕਵਿੰਡੀ, ਕਵਿੰਡ ਇਹਨਾਂ ਦੇ ਲਾਗੇ ਹੀ ਹੈ ਨਾ? ਹਾਂਜੀ ਹਾਂਜੀ। ਬਾਰਡਰ ਹੀ ਹੈ ਵਿਚਕਾਰ ਮੇਰੇ ਖਿਆਲ ਦੋ ਪਿੰਡਾਂ 'ਚ। ਤੇ ਫਿਰ ਵੀ ਤੁਹਾਡੇ ਜੀ ਗਵਾਚੇ ਆ, ਬਾਰਡਰ ਹੀ ਹੈ ਵਿਚਕਾਰ। ਤੇ ਬਾਰਡਰ ਨਹੀਂ ਤੇ ਗਵਾਏ ਨਹੀਂ। ਅੱਛਾ, ਬਿਲਕੁਲ ਸਹੀ ਗੱਲ ਹੈ। ਤੇ ਬਾਰਡਰ ਨਾ ਹੁੰਦਾ, ਇਸੇ ਤਰ੍ਹਾਂ ਲਾਹੌਰ ਹੁੰਦਾ ਤੇ ਫਿਰ ਤੇ ਨਹੀਂ ਸੀ ਨਾ ਗਵਾਇਆ। ਅੱਛਾ, ਤੁਹਾਡੀ ਥੋੜੀ ਜਿਹੀ ਮੈਨੂੰ ਕਹਾਣੀ ਸਮਝਾਓ ਕਿ ਤੁਹਾਡੀ ਵਾਲਦਾ ਮੋਹਤਰਮਾ ਜਿਹੜੀ ਸੀਗੀ, ਹਾਂਜੀ, ਉਹ ਪਾਕਿਸਤਾਨ 'ਚ ਇੱਥੇ ਵਿਆਹੇ ਹੋਏ ਸਨ। ਹਾਂਜੀ। ਤੁਹਾਡਾ ਨਾਨਕਾ ਪਰਿਵਾਰ ਜਿਹੜਾ ਸੀ ਉਹ ਦਲੇਰੀ ਸੀਗੀ। ਤੇ 47 ਦੇ ਵਿੱਚ ਉਹ ਆਏ ਨਹੀਂ ਜੀ? ਨਹੀਂ। ਤੁਹਾਨੂੰ ਆਪਣੇ ਮਾਮੇ ਦਾ ਨਾਮ ਪਤਾ? ਹਾਂਜੀ। ਕੀ ਨਾਮ ਸੀ ਉਹਦਾ? ਵਸਨ ਮਸੀਹ। ਵਸਨ ਮਸੀਹ? ਹਾਂਜੀ। ਅੱਛਾ, ਤੇ ਹੋਰ ਕੋਈ ਜੀਆਂ ਦਾ? ਨਾਨੇ ਦਾ ਪਤਾ ਸੀ, ਉਹਦਾ ਸਾਫ ਦਿੱਤਾ। ਸਾਫ ਦਿੱਤਾ। ਤੇ ਨਾਨੀ ਦਾ? ਨਾਨੀ ਦਾ ਨਹੀਂ ਨਾਮ ਦਾ ਪਤਾ। ਅੱਛਾ, ਤੁਹਾਨੂੰ ਕੋਈ ਨਾਂ ਚੇਤੇ ਹੋ?
ਅੱਛਾ ਤੁਹਾਡੇ ਵੈਸੇ ਤੁਹਾਡੇ ਕੀ ਰਿਸ਼ਤੇਦਾਰ ਤੁਹਾਡੇ ਕੀ ਲੱਗਦੇ ਕੌਣ ਨੇ ਇਹਨਾਂ ਦੇ ਜਿਹੜੇ ਮਾਮੇ। ਨਾਨਕੇ ਪਰਿਵਾਰ ਮਾਮੇ ਨੇ ਜੀ ਸਾਡੇ ਤੁਹਾਡੇ ਵੀ ਮਾਮੇ ਨੇ ਮਾਮਾ ਲੱਗਾ ਜੀ ਅੱਛਾ, ਚਾਚੂ। ਤੁਹਾਡਾ ਚਾਚੂ ਲੱਗਾ ਚਾਚੂ ਲੱਗਾ ਨਾ ਅੱਛਾ। ਇਹਨਾਂ ਦੇ ਦਾਦਕੇ ਨੇ, ਮੇਰੇ ਨਾਨਕੇ ਨੇ। ਅੱਛਾ ਅਸਲ ਦੇ ਵਿੱਚ ਪਤਾ ਕੀ ਗੱਲ ਹੈ ਲਹਿੰਦੇ ਪੰਜਾਬ ਦੇ ਵਿੱਚ ਇੱਕ ਹੈ ਬੜੀ ਚੜ੍ਹਦੇ ਪੰਜਾਬ ਦੇ ਵਿੱਚ ਹੁੰਦਾ ਹੈ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਅਸੀਂ ਕਜ਼ਨ ਮੈਰਿਜ ਨਹੀਂ ਕਰਦੇ ਸਾਡੇ 'ਚ ਕਜ਼ਨ ਮੈਰਿਜ ਨਹੀਂ ਕੀਤੀ ਜਾਂਦੀ ਬਲਕਿ ਪਹਿਲੇ ਤਾਂ ਪਿੰਡਾਂ 'ਚ ਵੀ ਨਹੀਂ ਕੀਤੀ ਜਾਂਦੀ ਸੀ ਲੇਕਿਨ ਤੁਹਾਡੇ 'ਚ ਕਿਉਂਕਿ ਕਜ਼ਨ ਮੈਰਿਜ ਹੈ ਇਸ ਕਰਕੇ ਖਿਚੜੀ ਜ਼ਿਆਦਾ ਬਣੀ ਹੁੰਦੀ ਹੈ ਅੱਛਾ ਕੀ ਕੁਛ ਤੁਹਾਡੇ ਵਾਲਦਾ ਨੇ ਦੱਸਿਆ ਜਾਂ ਤੁਹਾਡੇ ਵਾਲਦੈਨ ਨੇ ਕੀ ਕੁਛ ਦੱਸਿਆ ਦਲੇਰੀ ਬਾਰੇ ਕਿ ਉਹ ਉੱਥੇ ਕਿਸ ਤਰ੍ਹਾਂ ਜੀ ਰਹਿ ਗਏ ਕੁਝ 47 ਚ ਉਹਨਾਂ ਨਾਲ ਕੋਈ ਬਾਤ ਚ ਕੋਈ ਕਨੈਕਸ਼ਨ ਨਹੀਂ ਕੋਈ ਗੱਲਬਾਤ ਨਹੀਂ ਨਹੀਂ ਹੋਇਆ। ਹੂੰ ਰਹਿ ਗਏ ਸੀ ਕਿ ਅੰਮੀ ਦੀ ਸ਼ਾਦੀ ਇੱਧਰ ਹੋਈ ਸੀ ਅੱਛਾ ਤੇ ਅੰਮੀ ਇੱਧਰ ਹੀ ਰਹਿੰਦੇ ਸਨ ਤੇ ਉਧਰੋਂ ਫਿਰ ਜਦੋਂ ਵੱਡ ਫੱਟ ਹੋਈ ਹੈ ਤੇ ਫਿਰ ਉਹ ਉੱਧਰ ਰਹਿ ਗਏ ਤੇ ਅੰਮੀ ਇੱਧਰ ਰਹਿ ਗਈ ਤੇ ਮਾਮੂ ਤੇ ਮੇਰੇ ਜਿਹੜੇ ਸੀ ਨਾ ਇਹਨਾਂ ਦੇ ਅੱਬੂ ਉਹ ਤੇ ਵੱਡ ਫੱਟ ਚ ਉਧਰੋਂ ਆਏ ਸੀ ਨਾ ਨਿਕਲ ਆਏ ਸੀ। ਅੱਛਾ ਉਹ ਆ ਗਏ ਸੀ ਹਾਂਜੀ ਤੇ ਫਿਰ ਉਹ ਕਹਿੰਦੇ ਹੁੰਦਾ ਸੀ ਕਿ ਮੁਰਦਿਆਂ ਦੇ ਉੱਤੋਂ ਦੀ ਅਸੀਂ ਲੰਘ ਕੇ ਆਏ ਤੇ ਨਹੀਂ ਸੀ ਲੰਘਦਾ ਮਾਮੂ ਕਹਿੰਦਾ ਸੀ, ਮੈਂ ਨਹੀਂ ਲੰਘਣਾ ਮੈਨੂੰ ਡਰ ਹੁੰਦਾ ਹੈ। ਹੁਣ ਕੱਲਾ ਮਾਮੂ ਹੈ ਉੱਥੇ ਜਾਂ ਜਿੱਦਾਂ ਹੋਰ ਵੀ ਕੋਈ ਰਿਸ਼ਤੇਦਾਰ ਹੈ ਹੋਣਗੇ ਲੇਕਿਨ ਸਾਨੂੰ ਉਹਨਾਂ ਦਾ ਨਹੀਂ ਪਤਾ ਹੂੰ ਤੇ ਸਾਨੂੰ ਮਾਮੂ ਦਾ ਹੀ ਮੇਰੀ ਅੰਮੀ ਕਹਿੰਦੀ ਸੀ ਮੇਰਾ ਭਰਾ ਹੈ ਲਸਨ ਮਸੀਹ ਅੱਛਾ ਤੇ ਮੈਂ ਉਹਨੂੰ ਮਿਲ ਲਵਾਂ ਤੇ ਮੈਂ ਤੇ ਜਵਾਨ ਹੋ ਜਾਵਾਂਗੀ ਅੱਛਾ ਤੇ ਫਿਰ ਉਹ ਨਹੀਂ ਮਿਲਿਆ ਗਿਆ ਹੂੰ ਸਹੀ ਤੇ ਉਹਨਾਂ ਦੀ ਵੀ ਦੱਤ ਹੋ ਗਈ ਹੈ। ਅੱਛਾ ਸਹੀ 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 ਤਸਵੀਰ ਉਹਨਾਂ ਦੀ ਹੈਗੀ ਹੈ ਤਸਵੀਰ ਵੀ ਕਿ ਉਹ ਤੁਹਾਡੀ- ਆਪਣੀ ਭੈਣ ਨੂੰ ਪਛਾਣਦੇ ਅੱਛਾ ਅੱਛਾ ਅੱਛਾ। ਚਲੋ ਉਹਨਾਂ ਦੇ ਬੱਚੇ ਹੋਣ ਜਾਂ ਉਹ ਹੋਵੇ ਤੁਸੀਂ ਮੈਨੂੰ ਇਹ ਦੱਸੋ ਕਿ ਉਸ ਤੋਂ ਇਲਾਵਾ ਕੋਈ ਤੁਹਾਡੀ ਵਾਲਦਾ ਨੇ ਕੋਈ ਗੱਲਬਾਤ ਦੱਸੀ ਹੋਵੇ ਜਾਂ ਤੁਹਾਨੂੰ ਕੋਈ ਗੱਲਬਾਤ ਪਤਾ ਹੋਵੇ ਕੋਈ ਹੋਰ ਤੁਹਾਡੇ ਕੋਲ ਇਨਫੋਰਮੇਸ਼ਨ ਨਹੀਂ ਬਸ ਇੰਨਾ ਹੀ ਹੈ ਕਿ ਸਾਡਾ ਮਾਮਾ ਉੱਥੇ- ਹਾਂਜੀ ਤੇ ਜਦੋਂ ਮਾਮਾ ਹੀ ਸੀ ਤੇ ਮਾਮੇ ਦੀ ਗੱਲ ਸੀ ਹਾਂ ਹਾਂ ਤੇ ਅੰਮੀ ਨਾਨੀ ਸਾਡੀ ਤੇ ਉਹਨਾਂ ਦੀ ਵੀ ਦੱਤ ਹੋ ਗਈ ਸੀ। ਅੰਮੀ ਕਹਿੰਦੀ ਹੁੰਦੀ ਸੀ ਕਿ ਮੇਰੀ ਅੰਮੀ ਦੀ ਦੱਤ ਹੋ ਗਈ ਹੈ ਕਿਉਂਕਿ ਉਹ ਤੁਹਾਨੂੰ ਦੱਸਿਆ ਅੱਗੇ ਵੀ ਕਿ ਘਰੇ ਅੱਗੇ ਚਾਵਲ ਧੋ ਰਹੀ ਸੀ ਤੇ ਉੱਥੇ ਹੀ ਉਹਦੀ ਦੱਤ ਹੋ ਗਈ ਬੈਠੀ। ਅੱਛਾ ਇਹ ਜਿਹੜਾ ਤੁਹਾਡਾ ਚਲੋ ਤੁਹਾਡੇ ਕੋਲ ਨਾਨਕੇ ਨਹੀਂ ਹੈਗੇ ਉਹ ਤਾਂ ਚਲੋ ਗੱਲ ਸਮਝ ਦੇ ਵਿੱਚ ਆਉਂਦੀ ਹੈ ਲੇਕਿਨ ਮਾਂ ਨੇ ਸਾਰੀ ਜ਼ਿੰਦਗੀ ਗੁਜ਼ਾਰਾ ਕਿਦਾਂ ਕੀਤਾ ਵੇਖ ਲਓ ਕਿ ਇਸ ਤਰ੍ਹਾਂ ਮੈਂ ਆਪਣੇ ਕੀਤਾ। ਭਰਾਵਾਂ ਕੋ ਜਾਵਾਂ ਜਾਂ ਆਪਣੇ ਭੈਣਾਂ ਕੋ ਬੜਾ ਜਾਵਾਂ ਕਹਿੰਦੀ ਹੁੰਦੀ ਸੀ ਬੜੇ ਤਰਲੇ ਲੈਂਦੀ ਹੁੰਦੀ ਸੀ ਅੱਛਾ ਹਮ, ਬੜੇ ਤਰਲੇ ਲੈਂਦੀ ਸੀ। ਅਸੀਂ ਦੋ ਭੈਣਾਂ ਸਾਂ ਅੱਛਾ ਤੇ ਇੱਕ ਮੇਰੇ ਭੈਣ ਦੀ ਦੱਤ ਹੋ ਗਈ ਅੱਛਾ ਅੱਛਾ, ਤੇ ਹੁਣ ਮੈਂ ਆਈ ਹਾਂ ਸਹੀ ਕਿ ਮੇਰੇ ਆਏ ਨੇ ਚਾਚੇ ਦੇ ਬੇਟੇ ਨੇ ਬੇਟੀਆਂ ਨੇ ਉਹਨਾਂ ਦੀਆਂ ਲੇਕਿਨ ਬਹੁਤ ਅੱਛਾ ਮੇਰੇ ਨਾਲ ਰਹਿੰਦੇ। ਕੋਈ ਚਿੱਠੀ ਪੱਥਰ ਕੋਈ ਵੀ ਕੋਈ ਕੁਛ ਨਹੀਂ ਕੋਈ ਨਹੀਂ ਹਮ, ਚਿੱਠੀ ਉਦੋਂ ਸੀ ਛੋਟੇ ਛੋਟੇ ਸਾਂ ਤੇ ਮੇਰੀ ਫੁੱਫੋ ਵੀ ਉਧਰ ਸੀ ਅੱਛਾ ਤੇ ਉਹ ਫਿਰ ਉਹਨਾਂ ਦੀ ਦੱਤ ਹੋ ਗਈ ਸੀ ਤੇ ਫਿਰ ਉਦੋਂ ਚਿੱਠੀਆਂ ਆਉਂਦੀਆਂ ਸੀ ਤੇ ਉਦੋਂ ਹੀ ਛੋਟੇ ਛੋਟੇ ਸਾਂ ਤੇ ਚਿੱਠੀ ਆਈ ਸੀ ਤੇ ਇੱਕ ਬੇਟਾ ਸੀ ਉਹਨਾਂ ਦਾ ਫੁੱਫੋ ਦਾ ਤੇ ਫੁੱਫਾ ਵੀ ਫੌਤ ਹੋ ਗਿਆ ਉਹਦੀ ਵੀ ਚਿੱਠੀ ਆਈ ਤੇ ਬੇਟੇ ਦਾ ਨਹੀਂ ਪਤਾ ਨਾ ਸਾਨੂੰ ਉਹਦੇ ਨਾਂ ਦਾ ਪਤਾ ਹੈ ਤੇ ਉਂਝ ਉਦੋਂ ਕਹਿੰਦੇ ਸੀ ਹੈਗਾ ਹੈ ਕਿਉਂਕਿ ਮੇਰੇ ਚਾਚਾ ਤੇ ਮੇਰੇ ਅੱਬੂ ਦੱਸਦੇ ਹੁੰਦੇ ਸੀ ਇੱਕ ਹੀ ਸਾਡੀ ਕੱਲੀ ਕੱਲੀ ਫੁੱਫੋ ਸੀ ਸਹੀ। ਮੇਰੇ ਅੱਬੂ ਦੀ 3 ਭਰਾ ਸੀ ਤੇ ਇੱਕ ਭੈਣ ਸੀ ਤੇ ਭਰਾ ਤਿੰਨੇ ਇੱਧਰ ਰਹਿ ਗਏ ਤੇ ਭੈਣ ਉੱਧਰ ਰਹਿ ਗਈ। ਸਹੀ 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 ਸਹੀ। ਚਲੋ ਭੈਣ ਜੀ ਤੁਹਾਡੇ ਕੋਲ ਚੂੰਕਿ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈ ਸੋ ਇੱਥੇ ਤੱਕ ਹੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਅੱਜ ਇੱਥੇ ਹੀ ਮੁਕਾਉਂਦੇ ਹਾਂ ਹੋਪਫੁਲੀ ਹਾਂਜੀ ਉਹਨਾਂ ਨੂੰ ਇਹ ਦਲੀਰਾਂ ਕਹਿੰਦੇ ਦੇ ਨੇ ਜਾਂ ਖਾਲੜਾ ਦੇ ਨੇ ਜਾਂ ਹਾਂਜੀ, ਲਾਗੇ ਜਿਹੜੇ ਪਿੰਡ ਹਾਂਜੀ। ਨੇ ਦੱਸੇ ਨੇ ਕਿਉਂਕਿ ਇਹ ਪਿੰਡ ਦਾ ਬਹੁਤ ਦੂਰ ਨਹੀਂ ਕਿਉਂਕਿ ਕਵਿੰਡੀ ਔਰ ਕਵਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਹਾਂ ਔਰ ਜਦੋਂ ਉਸ ਗੁਰਦੁਆਰਾ ਸਾਹਿਬ ਦੇ ਤੁਸੀਂ ਚੜੋਗੇ ਤੇ ਬਾਸਾਨੀ ਤੁਹਾਨੂੰ ਇੰਡੀਆ ਦਾ ਬਾਰਡਰ ਨਜ਼ਰ ਆ ਜਾਂਦਾ ਹੈ ਹਾਂਜੀ ਔਰ ਨਾਲ ਹੀ ਫਿਰ ਖਾਲੜਾ ਜਾਂ ਇਹਨਾਂ ਦੇ ਜਿਹੜੇ ਪਿੰਡ ਦੱਸੇ ਨਾਲ ਹੀ ਪਿੰਡ ਨੇ ਹੋਪਫੁਲੀ ਇਸੇ ਆਸ ਦੇ ਨਾਲ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਕਿ ਚੜ੍ਹਦੇ ਪਾਸਿਓਂ ਇਹਨਾਂ ਦੇ ਪਿੰਡ ਤੋਂ ਮਸੀਹ ਖਾਨਦਾਨ ਹੈ ਮਸੀਹ ਪਰਿਵਾਰ ਹੈ ਮੈਂ ਇਸ ਕਰਕੇ ਦੱਸ ਰਿਹਾ ਕਿ ਅਮੂਮਨ ਆਪਾਂ ਇਸ ਚੀਜ਼ ਤੋਂ ਬਹੁਤ ਪਰੇ ਰਹਿੰਦੇ ਹਾਂ ਮਜ਼ਹਬਾਂ ਦੀ ਗੱਲ ਤੋਂ ਲੇਕਿਨ ਇਸ ਕਰਕੇ ਦੱਸ ਰਹੇ ਹਾਂ ਕਿ ਲੱਭਣ ਦੇ ਵਿੱਚ ਆਸਾਨੀ ਹੋਵੇ ਤੇ ਕਿਉਂਕਿ ਸਾਰੇ ਇਨਸਾਨ ਬਰਾਬਰ ਆ ਸਭ ਰੱਬ ਨੇ ਬਣਾਏ ਕੁਦਰਤ ਦਾ ਨਿਜ਼ਾਮ ਆ ਮੇਰਾ ਕੋਈ ਕਮਾਲ ਨਹੀਂ ਕਿ ਮੈਂ ਸਿੱਖ ਆ ਜੋ ਕੁਦਰਤ ਨੇ ਘਰ ਦੇ ਵਿੱਚ ਮੈਨੂੰ ਪੈਦਾ ਕੀਤਾ ਸਿੱਖ ਪਰਿਵਾਰ ਮੈਨੂੰ ਮਿਲਿਆ ਔਰ ਉਹਦੇ ਵਿੱਚ ਫਲਦੇ ਫੁੱਲਦੇ ਆਪਾਂ ਅੱਗੇ ਵਧਦੇ ਹਾਂ ਸੋ ਇਸ ਕਰਕੇ ਆਪਾਂ ਦੱਸ ਰਹੇ ਹਾਂ ਕਿ ਕ੍ਰਿਸਚੀਅਨ ਪਰਿਵਾਰ ਹੈਗਾ ਔਰ ਉਧਰੋਂ ਦਲੀਰਾ ਤੋਂ ਅਗਰ ਕੋਈ ਇਹਨਾਂ ਦੇ ਬਜ਼ੁਰਗਾਂ ਬਾਰੇ ਜਾਣਦਾ ਹੋਵੇ ਕੀ ਨਾਂ ਦੱਸਿਆ ਤੁਸੀਂ ਵਸਨ ਸੀ ਵਸਨ ਮਸੀਹ ਬਾਰੇ ਕੋਈ ਜਾਣਦਾ ਹੋਵੇ ਤਾਂ ਜ਼ਰੂਰ ਰਾਬਤਾ ਕਰਿਓ ਵਲਦ ਸਾਥ ਦਿੱਤਾ ਹਾਂ ਅਗਰ ਕੋਈ ਉਹਨਾਂ ਦੇ ਬੱਚੇ ਹੋਣ ਉਹ ਵੀ ਜ਼ਰੂਰ ਰਾਬਤਾ ਕਰਨ ਆਪਾਂ ਤੇ ਮੇਰੀ ਅੰਮੀ ਦਾ ਨਾਂ ਕੇਸੋ ਜੀ ਤੁਹਾਡੀ ਕੇਸੋ ਵਾਲਦਾ ਬੀਬੀ। ਨਾਮ ਕੇਸੋ ਬੀਬੀ ਹਾਂਜੀ ਉਹ ਉੱਥੋਂ ਦੀ ਭਾਈ ਦੀ ਮਾਮੂ ਦੀ ਭੈਣ ਚ ਉਹਨਾਂ ਤੇ ਫਿਰ ਦੱਸਣਾ ਹੀ ਹੈ ਨਾ ਠੀਕ ਹੋ ਗਿਆ ਜੀ ਹੋਪਫੁਲੀ ਚੜ੍ਹਦੇ ਪਾਸਿਓਂ ਜਿਹੜਾ ਹੈ ਜ਼ਰੂਰ ਪਤਾ ਲੱਗੇਗਾ ਔਰ ਜ਼ਰੂਰ ਰਾਬਤਾ ਕਰਨਗੇ ਔਰ ਇਹਨਾਂ ਦਾ ਪਰਿਵਾਰ
ਮਾਲਕ ਕਰੇ ਜ਼ਰੂਰ ਮਿਲੇ। ਇਹਦੇ ਨਾਲ ਹੀ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ, ਮਿਲਦੇ ਹਾਂ ਕਿਸੇ ਐਸੀ ਕਹਾਣੀ ਨਾਲ ਫਿਰ। ਰੱਬ ਰੱਖਾ ਜੀ।